ਵਾ ਤੁਹਾਡਾ ਉਸ ਰਾਣਾ ਨਿਸ਼ਾਨ, ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼। ਇਸ ਟਾਈਮ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਨਹਿਰ ਫੁੱਲ ਭਰ ਗਈ ਹੈ ਤੇ ਮੇਰੀ ਖੱਬੀ ਸਾਈਡ ਤੇ ਜਿਹੜਾ ਹੈ ਕਬਰਸਤਾਨ ਹੈ। ਕਬਰਸਤਾਨ ਜਿਹੜਾ ਮੁਕੰਮਲ ਤੌਰ ਤੇ ਕਬਰਾਂ ਜਿਹੜੀਆਂ ਨੇ ਉਹ ਪਾਣੀ ਵਿੱਚ ਟੁਰ ਗਈਆਂ ਨੇ। ਮਹਿਕਮਾ ਨਹਿਰ ਦੀ ਗਫਲਤ ਤੇ ਜਿਹੜੇ ਇੱਥੇ ਦੇ ਜ਼ਗੀਰਦਾਰ ਨੇ ਉਹਨਾਂ ਦੀ ਗਫਲਤ ਦੀ ਵਜ੍ਹਾ ਤੋਂ ਨਾ ਹੀ ਨਹਿਰ ਸਾਫ਼ ਹੋ ਸਕੀ ਹੈ। ਤੇ ਮੇਰੇ ਪਿੱਛੇ ਅਗਰ ਰਾਤੀ ਵੀ ਵੇਖਿਆ ਜਾਏ ਤਾਂ ਰਾਤੀ ਵੀ ਨਹਿਰ ਦਾ ਪਾਣੀ ਚੋਰੀ ਹੁੰਦਾ ਹੈ, ਟਿਊਬਾਂ ਲਾ ਕੇ ਇੱਥੇ ਨਹਿਰ ਦਾ ਪਾਣੀ ਚੋਰੀ ਕੀਤਾ ਜਾਂਦਾ ਹੈ। ਮਹਿਕਮਾ ਨਹਿਰ ਜਿਹੜੀ ਉਹ ਟੁੱਟੀ ਪਈ ਹੈ, ਉਹਨਾਂ ਨੂੰ ਕੋਈ ਕੰਮ ਨਹੀਂ। ਇਸ ਟਾਈਮ ਸਾਡੇ ਨਾਲ ਮੋਂਗੋਵਾਲ ਦੇ ਜਿਹੜੇ ਨੇ ਸ਼ਹਿਰੀ ਮੌਜੂਦ ਨੇ ਕਿ ਕਬਰਸਤਾਨ ਦੇ ਵਿੱਚ ਪਾਣੀ ਜਾ ਰਿਹਾ ਤੇ ਇਹਨਾਂ ਦੇ ਪਿੱਛੇ ਕਿਹਦਾ ਹੱਥ ਹੈ, ਨਹਿਰ ਕਿਉਂ ਨਹੀਂ ਸਾਫ਼ ਹੋ ਰਹੀ ਜੀ, ਦੱਸਿਆ ਜੀ। रहमान है जी बिल्कुल जी नहर का बिल्कुल पानी बिल्कुल नहर फुल है ਤੇ ਲੈਫਟ ਸਾਈਡ ਦੇ ਉੱਤੇ ਸਾਡੀ ਜਿਹੜੀ ਹੈ ਨਾ ਪਾਣੀ ਕਬਰਸਤਾਨ ਦੇ ਵਿੱਚ ਦਾਖਲ ਹੋ ਰਿਹਾ ਹੈ। ਸਾਡੀ ਮਹਿਕਮਾ ਦੇ ਨਾਲ ਵੀ ਗੁਜ਼ਾਰਿਸ਼ ਹੈ ਕਿ ਨਹਿਰ ਤੋਂ ਫੌਰੀ ਤੌਰ ਤੇ ਇਹਨੂੰ ਸਾਫ਼ ਕੀਤਾ ਜਾਏ ਤੇ ਪਾਣੀ ਦਾ ਨਿਕਾਸੀ ਦਾ ਕੋਈ ਨਿਜ਼ਾਮ ਬਿਹਤਰ ਕੀਤਾ ਜਾਏ। ਅਸੀਂ ਵੇਖਿਆ ਵਿਜ਼ਿਟ ਕਰਕੇ ਨਾ ਨਹਿਰ ਦੇ ਅੱਗੇ ਡੱਕੇ ਲੱਗੇ ਨੇ, ਗੰਦਗੀ ਬਹੁਤ ਜ਼ਿਆਦਾ ਜਿਹਦੀ ਵਜ੍ਹਾ ਤੋਂ ਪਾਣੀ ਓਵਰਫਲੋ ਹੋ ਕੇ ਬਾਹਰ ਨਿਕਲ ਰਿਹਾ ਤੇ ਮੰਗੋਵਾਲ ਦੇ ਰਿਹਾਇਸ਼ੀਆਂ ਨਾਲ ਵੀ ਗੁਜ਼ਾਰਿਸ਼ ਹੈ ਕਿ ਕਬਰਸਤਾਨ ਚੱਕਰ ਲਾਉਣ, ਆਪਣੀਆਂ ਕਬਰਾਂ ਨੂੰ ਬਿਲਕੁਲ ਵੇਖਣ। ਇੱਥੇ ਬੜਾ ਬੁਰਾ ਹਾਲ ਹੈ, ਹੋਰ ਜਿਸ ਤਰ੍ਹਾਂ ਪਾਣੀ ਦਾ ਫਲੋ ਹੈ ਰੁਕਿਆ, ਹੋਰ ਘੰਟੇ ਡੇਢ ਤੱਕ ਪਾਣੀ ਜਿਹੜਾ ਨਾ ਕਬਰਸਤਾਨ ਦੇ ਵਿੱਚ ਗੋਡੇ ਖਲੋ ਜਾਣਾ ਹੈ। ਪਤਾ ਨਹੀਂ ਕੀ ਆਵਾਮ ਕਰ ਰਹੀ ਹੈ, ਕੀ ਇੰਤਜ਼ਾਮੀਆ ਕਰ ਰਹੀ ਹੈ, ਸਾਨੂੰ ਤਾਂ ਸਮਝ ਨਹੀਂ ਆ ਰਹੀ। ਕੋਈ ਨਾ ਇੱਥੇ ਆ ਰਿਹਾ ਨਾ ਜਾ ਰਿਹਾ। ਇੰਤਜ਼ਾਮੀਆ ਦਾ ਕੰਮ ਬੰਦਾ ਬਿਲਕੁਲ ਜੀ ਇਹਨੂੰ ਬਿਲਕੁਲ ਫੌਰ ਸਾਫ਼ ਕੀਤਾ ਜਾਏ, ਨਹੀਂ ਤੇ ਅਗਲੇ ਲਾਏ ਅਮਲ ਦਾ ਐਲਾਨ ਜਿਹੜਾ ਨਾ ਸਾਰੀ ਮੰਗੋਵਾਲ ਦੀ ਆਵਾਮ ਰਲ ਕੇ ਬੜਾ ਤਗੜਾ ਜਿਹਾ ਕਰੇ ਦੀ। ਆਹ ਮੇਰੇ ਨਾਲ ਆਓ, ਮੈਂ ਤੁਹਾਨੂੰ ਮਖਾਨਾ ਕਿ ਨਹਿਰ ਦੇ ਵਿੱਚ ਕਬਰਸਤਾਨ ਦੇ ਵਿੱਚ ਪਾਣੀ ਕਿਸ ਤਰ੍ਹਾਂ ਜਾ ਰਿਹਾ ਵੇ। ਇਹ ਮੇਰੇ ਕੈਮਰਾਮੈਨ ਵਿਖਾਵੇ ਤੇ ਵੇਖੋ ਪਾਣੀ ਜਿਹੜਾ ਮੁਕੰਮਲ ਜਿਹੜਾ ਨਹਿਰ ਅਤੇ ਕਬਰਸਤਾਨ ਦੇ ਵਿੱਚ ਜਾ ਰਿਹਾ ਵੇ। ਨਾਲ ਜ਼ਮੀਨਾਂ ਜਿਹੜੀਆਂ ਨੇ ਉਹ ਵੀ ਸਾਰੀਆਂ ਪਾਣੀ ਦੇ ਨਾਲ ਭਰ ਗਈਆਂ ਨੇ। ਮੇਰੀ ਖੱਬੀ ਸਾਈਡ ਤੇ ਸੱਜੀ ਸਾਈਡ ਤੇ ਨਹਿਰ ਹੈ, ਵੇਖੋ ਮੁਕੰਮਲ ਤੌਰ ਤੇ ਜਿਹੜੀ ਇਹ ਭਰ ਗਈ ਹੈ। ਠੀਕ ਹੈ, ਕੋਈ ਮਹਿਕਮਾ ਨਹਿਰ ਦਾ ਬੰਦਾ ਇੱਥੇ ਨਹੀਂ ਆ ਰਿਹਾ। ਕਬਰਸਤਾਨ ਹੋਰ ਚੰਦ ਘੰਟਿਆਂ ਦੇ ਵਿੱਚ ਮੁਕੰਮਲ ਪਾਣੀ ਦੀ ਜ਼ਦ ਵਿੱਚ ਆ ਜਾਏਗਾ, ਜਿਹਦੇ 'ਚ ਸਾਰੀਆਂ ਕਬਰਾਂ ਜਿੰਨੀਆਂ ਵੀ ਨੇ ਸਾਰੀਆਂ ਡੁੱਬ ਜਾਂਦੀਆਂ। ਠੀਕ ਹੈ, ਮੇਰੇ ਨਾਲ ਤੁਸੀਂ ਕਬਰਸਤਾਨ ਦੇ ਵਿੱਚ ਅੰਦਰ ਆਓ, ਮੈਂ ਤੁਹਾਨੂੰ ਸਾਰਾ ਕਬਰਸਤਾਨ ਦਾ ਵਿਊ ਦਿਖਾਣਾ ਵਾ ਕਿ ਕਬਰਸਤਾਨ ਜਿਹੜਾ ਕੰਪਲੀਟ ਪਾਣੀ ਦੇ ਨਾਲ ਇਸ ਟਾਈਮ ਭਰ ਚੁੱਕਿਆ ਵੇ। ਐਸਾ ਜੂੰ ਵਕਤ ਗੁਜ਼ਰ ਰਿਹਾ ਵੇ, ਜਿਹੜੇ ਕਬਰਾਂ ਜਿਹੜੀਆਂ ਨੇ ਉਹ ਪਾਣੀ ਦੇ ਨਾਲ ਭਰਦੀਆਂ ਜਾ ਰਹੀਆਂ ਨੇ। ਤੇ ਅਗਰ ਮੈਂ ਮੇਰੇ ਪਿੱਛੇ ਨਹਿਰ ਵੇਖੋ, ਨਹਿਰ ਮੁਕੰਮਲ ਭਰ ਚੁੱਕੀ ਹੈ। ਰਾਤੀ ਇੱਥੇ ਟਿਊਬਾਂ ਪੈਂਦੀਆਂ ਨੇ, ਟਿਊਬਾਂ ਪੈ ਕੇ ਤੇ ਇੱਥੇ ਰਾਤੀ ਸਰਕਾਰ ਜਿਹੜਾ ਵੇ ਉਹ ਆਪਣੀ ਜ਼ਮੀਨਾਂ ਨੂੰ ਪਾਣੀ ਲਾਇਆ ਜਾਂਦਾ ਹੈ। ਇਸ ਟਾਈਮ ਸਾਡੇ ਨਾਲ ਹੋਰ ਵੀ ਮੰਗੋਵਾਲ ਦੇ ਰਿਹਾਇਸ਼ੀ ਮੌਜੂਦ ਨੇ, ਉਹਨਾਂ ਨਾਲ ਵੀ ਜਾਣਦੇ ਆ ਕਿ ਕੀ ਵਜ੍ਹਾ ਵੇ ਇਹਦੇ ਪਿੱਛੇ ਕਿਹਨਾਂ ਲੋਕਾਂ ਦਾ ਹੱਥ ਹੈ। ਠੀਕ ਹੈ ਜੀ, ਦੱਸਿਆ ਜੇ ਕਿ ਜਿਹੜਾ ਵੇ ਕਬਰਸਤਾਨ 'ਚ ਪਾਣੀ ਜਾ ਰਿਹਾ, ਨਹਿਰ ਸਾਫ਼ ਨਹੀਂ ਹੋ ਰਹੀ, ਉਹਦੀ ਕੀ ਵਜ੍ਹਾ ਵੇ? ਬਿਸਮਿਲ੍ਲਾਹਿਰ ਰਹਿਮਾਨ, ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਹੋ ਰਿਹਾ ਹੈ। ਇਹ ਨਹਿਰ ਦੇ ਉੱਤੇ ਡੱਕੇ ਲਾਏ ਜਾਂਦੇ ਨੇ, ਪਾਣੀ ਨੂੰ ਜਾਣ-ਬੁੱਝ ਕੇ ਬੰਦ ਕੀਤਾ ਜਾਂਦਾ ਹੈ ਤਾਂ ਕਿ ਪਾਣੀ ਦੀ ਸਤ੍ਹਾ ਉੱਚੀ ਹੋਵੇ। ਜਿਹੜਾ ਇੱਥੇ ਮੰਗੋਵਾਲ ਦਾ ਸ਼ਰਾਫੀਆ ਜਿਹੜਾ ਦਾੜੀਆਂ ਵੀ ਰੱਖੀਆਂ ਨੇ, ਹਰ ਸਾਲ ਇਹ ਅੱਜ ਵੀ ਕਰਨ ਦੇ, ਉਮਰੇ ਵੀ ਕਰਨ ਦੇ, ਉਹ ਲੋਕ ਨੇ ਜਿਨ੍ਹਾਂ ਰਾਤੀ ਨਹਿਰਾਂ ਦੇ ਵਿੱਚ ਟੂਪਾਂ ਛੱਡ ਕੇ ਇਸ ਪਾਣੀ ਨੂੰ ਚੋਰੀ ਕਰਨਾ ਹੈ। ਇਸ ਚੋਰੀ ਕਰਨ ਵਾਸਤੇ ਇਸ ਪਾਣੀ ਦੀ ਸਤ੍ਹਾ ਨੂੰ ਉੱਚਾ ਕੀਤਾ ਜਾਂਦਾ ਹੈ, ਜਿਹੜਾ ਕਿ ਆਬਾਦੀ ਨੂੰ ਵੀ ਨੁਕਸਾਨ ਦਿੰਦਾ ਹੈ। ਤੁਸੀਂ ਵੇਖਦੇ ਹੋ ਕਿ ਸਾਡਾ ਹੋਰ ਮੇਰਾ ਖਿਆਲ ਹੈ 2-4 ਘੰਟੇ ਲੱਗਾ ਸਾਡਾ ਕਬਰਸਤਾਨ ਪਾਣੀ ਦੇ ਨਾਲ ਤਰ ਜਾਣਾ ਹੈ। ਔਰ ਇਹਦੇ ਵਿੱਚ ਮਹਿਕਮਾ ਨਹਿਰ ਦੇ ਜਿੰਨੇ ਅਫਸਰ ਨੇ, ਬੇਲਦਾਰ ਤੋਂ ਲੈ ਕੇ ਵੱਡੇ ਅਫਸਰ ਤੱਕ, ਇਹ ਸਾਰੇ ਦੇ ਸਾਰੇ ਮੁਲਵਸ ਨੇ। ਇਹਨਾਂ ਨੂੰ ਮੰਥਲੀਆਂ ਜਾਂਦੀਆਂ ਨੇ, ਇਹਨਾਂ ਨੂੰ ਜਿਸ ਤਰ੍ਹਾਂ ਉਹ ਪਿੰਡਾਂ ਦੇ ਵਿੱਚ ਚੌਧਰੀਆਂ ਨੇ ਕਮੀਆਂ ਦੀਆਂ ਹਾੜੀਆਂ ਸੌਣੀਆਂ ਲਾਈਆਂ ਹੁੰਦੀਆਂ ਨੇ, ਇਸ ਤਰ੍ਹਾਂ ਇਹਨਾਂ ਅਫਸਰਾਂ ਦੀਆਂ ਵੀ ਹਾੜੀਆਂ ਸੌਣੀਆਂ ਲੱਗੀਆਂ ਨੇ। ਇਹਨਾਂ ਨੂੰ ਮੂੰਜੀਆਂ ਵੀ ਜਾਂਦੀਆਂ ਨੇ, ਚੌਲ ਜਾਂਦੇ ਨੇ, ਇਹਨਾਂ ਨੂੰ ਕਣਕਾਂ ਜਾਂਦੇ ਨੇ। ਇਹ ਸਾਰੇ ਦੇ ਸਾਰੇ ਬਗੈਰਤ ਅਫਸਰ ਜਿਹੜੇ ਨੇ ਇਹਦੇ ਨਾਲ ਮਿਲੇ ਨੇ, ਨਾਲ ਮਿਲ ਕੇ ਤੇ ਜਿਹੜਾ ਹੈ ਇਸ ਆਵਾਮ ਨੂੰ, ਪਬਲਿਕ ਦੀ ਪ੍ਰਾਪਰਟੀ ਜਿਹੜੀ ਹੈ ਉਹਨੂੰ ਨੁਕਸਾਨ ਪਹੁੰਚਾ ਰਹੇ ਨੇ। ਇਹਦੇ ਵਿੱਚ ਕਿਸੇ ਬੰਦੇ ਦਾ ਕੋਈ ਕਸੂਰ ਨਹੀਂ ਆ। ਇੱਥੇ ਤੇ ਜ਼ਗੀਰਦਾਰ ਤਬਕਾ ਸਾਰਾ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਨਹਿਰ ਦੇ ਨਾਲ, ਔਰ ਦੂਸਰੇ ਨੰਬਰ ਤੇ ਮਹਿਕਮਾ ਨਹਿਰ ਜਿੰਨੇ ਵੀ ਇਹਦੇ ਅਫਸਰ ਨੇ ਉਹ ਸਾਰੇ ਕੰਮ ਦੇ ਵਿੱਚ ਮੁਲਵਸ ਨੇ। ਵੇਖਿਆ ਜੇ ਇੱਥੇ ਜਿਹੜੇ ਮਹਿਕਮਾ ਨਹਿਰ ਉਹਨਾਂ ਦੀ ਮਿਲੀ ਭਗਤ ਜ਼ਗੀਰਦਾਰ ਲੋਕ ਇੱਥੇ ਸਾਰੇ ਰਲ ਕੇ ਨਹਿਰਾਂ ਦੇ ਵਿੱਚ ਡੱਕੇ ਲਾਉਂਦੇ ਨੇ, ਟਿਊਬਾਂ ਛੱਡ ਕੇ ਆਪਣੀ ਜ਼ਮੀਨਾਂ ਨੂੰ ਲਿਆਉਣ ਵਾਸਤੇ। ਇੱਥੇ ਜਿਹੜੇ ਵਿਚਾਰੇ ਦੁਨੀਆ ਤੋਂ ਟੁਰ ਗਏ ਨੇ ਉਹਨਾਂ ਵਾਸਤੇ ਜਿਹੜਾ ਵੇ ਮੁਸੀਬਤ ਬਣਾਤੀ। ਹੋਰ ਚੰਦ ਘੰਟਿਆਂ ਨੂੰ ਕਬਰਸਤਾਨ ਮੁਕੰਮਲ ਤੌਰ ਤੇ ਪਾਣੀ ਨਾਲ ਭਰ ਜਾਏਗਾ। ਨਾ ਹੀ ਮਹਿਕਮਾ ਨਹਿਰ ਦੀ ਗਫਲਤ ਹੈ, ਸਾਡੇ ਇੱਥੇ ਲੋਕਾਂ ਦੀ ਗਫਲਤ ਹੈ। ਅਸੀਂ ਨਹੀਂ ਰੋਡਾਂ ਤੇ ਨਿਕਲਦੇ, ਅਸੀਂ ਨਹੀਂ ਇhtਜਾਜ ਕਰਦੇ ਇਸ ਗੌਰਮੈਂਟ ਦੇ ਖਿਲਾਫ। ਠੀਕ ਹੈ, ਇਸ ਤਰ੍ਹਾਂ ਸਾਡੇ ਨਾਲ ਇੱਕ ਹੋਰ ਸ਼ਹਿਰੀ ਮੌਜੂਦ ਨੇ, ਉਹਨਾਂ ਕੋਲ ਵੀ ਜਾਣਦੇ ਆ ਕੀ ਵਜ੍ਹਾ ਕੀ ਹੈ, ਕਿਉਂ ਉਹਨਾਂ ਕੋਲ ਹੋਰ ਮਸਲਾ ਵੇ, ਹੋਰ ਪੁੱਛ ਸਕਦੇ ਆ ਜੀ। ਮਸਲਾ ਕੀ ਹੈ ਜਿਹੜਾ ਹਾਜੀ ਸਾਹਿਬ ਨੇ ਬਿਆਨ ਕਰ ਛੜਿਆ, ਮਸਲਾ ਤੇ ਅਸਲ ਇਹ ਹੀ ਹੈ ਤੇ ਤੁਸੀਂ ਥੋੜਾ ਜਿਹਾ ਮੌਕਾ ਮੁਲਾਜ਼ਾ ਕਰ ਲਓ ਪਿੱਛੇ ਜਾ ਕੇ ਨਹਿਰ ਦਾ। ਤੇ ਕੁਝ ਨਾਮ ਨੇ ਚੌਧਰੀ ਸਾਹਿਬਾਨ ਵੀ ਨੇ ਜਿਹੜੇ ਆਪਣੇ ਆਪ ਨੂੰ ਚੌਧਰੀ ਆਖਦੇ ਨੇ, ਉਹ ਨਹਿਰ ਚੋਂ ਕਿਸੇ ਨੂੰ ਮਿੱਟੀ ਵੀ ਨਹੀਂ ਕੱਢਣ ਦਿੰਦੇ। ਹਾਲਾਂਕਿ ਨਹਿਰ ਦੀ ਸਫਾਈ ਅਗਰ ਮਹਿਕਮਾ ਨਹਿਰ ਨਹੀਂ ਨਾ ਕਰਾ ਸਕਦਾ, ਤੇ ਇੱਥੇ ਜਿਹੜੇ ਚੰਦ ਸਾਡੇ ਟਰਾਲੀਆਂ ਵਾਲੇ ਕੰਪਨੀਆਂ ਵਾਲੇ ਨੇ ਨਾ, ਉਹਨਾਂ ਨੂੰ ਆਖਿਆ ਜਾਏ ਤੇ ਉਹ ਨਹਿਰ ਦੀ ਸਫਾਈ ਵੀ ਕਰ ਸਕਦੇ ਨੇ, ਕਰ ਛੱਡਣ ਦੇ, ਤੇ ਉਸ ਤੋਂ ਇਲਾਵਾ ਨਹਿਰ ਦੀਆਂ ਪੱਟੀਆਂ ਨੂੰ ਵੀ ਬਿਹਤਰੀਨ ਬਣਾ ਛੱਡਣ ਦੇ। ਤੇ ਸਿਰਫ ਉਹਨਾਂ ਨੂੰ ਸਫਾਈ ਦੀ ਇਜਾਜ਼ਤ ਆ ਨਹੀਂ ਦਿੱਤੀ ਜਾਂਦੀ ਕਿ ਅਗਰ ਸਫਾਈ ਹੋ ਗਈ, ਪਾਣੀ ਦਾ ਲੈਵਲ ਡਾਊਨ ਹੋ ਜਾਏਗਾ, ਸਾਨੂੰ ਪਾਣੀ ਚੋਰੀ ਕਰਨਾ ਜਿਹੜਾ ਮੁਸ਼ਕਲ ਹੋ ਜਾਏਗਾ। ਤੇ ਸਰਾਸਰ ਜਿਹੜਾ ਸਾਡੇ ਨਾਲ ਜ਼ੁਲਮ ਹੋ ਰਿਹਾ, ਤੁਸੀਂ ਇਹ ਵੇਖ ਰਹੇ ਹੋ ਕਿ ਇਹ ਕਬਰਸਤਾਨ ਕਮੇਟੀ ਦੇ ਮੈਂਬਰਾਨ ਵੀ ਆਏ ਨੇ। ਮੌਕਾ ਮੁਲਾਜ਼ਾ ਸਾਰਾ ਕਰ ਲਵੋ ਤੁਸੀਂ,
ਕਿ ਅਸੀਂ ਇੰਨਾ ਖਰਚਾ ਕਰਕੇ ਇਹ ਦੀਵਾਰਾਂ ਬਣਾਈਆਂ ਨੇ, ਇਹ ਪਾਣੀ ਦੀ ਵਜ੍ਹਾ ਤੋਂ ਇਹ ਦੀਵਾਰਾਂ ਨਜ਼ਰ ਮਾਰ ਲਓ ਕਿ ਦੀਵਾਰਾਂ ਵੀ ਸਾਡੀਆਂ ਤਬਾਹ ਹੋ ਰਹੀਆਂ ਨੇ। ਕਬਰਾਂ ਦੇ ਵਿੱਚ ਵੀ ਤੁਸੀਂ ਜਾ ਕੇ ਵੇਖ ਲਓ ਕਿ ਪਾਣੀ ਦਾਖਲ ਹੋ ਰਿਹਾ, ਕਬਰਾਂ ਜਿਹੜੀਆਂ ਨੇ ਪਾਣੀ ਦੇ ਵਿੱਚ ਤਰਦੀਆਂ ਨੇ ਪਈਆਂ ਇਸ ਟਾਈਮ। ਤੇ ਸਾਡੇ ਨਾਲ ਸਰਾਸਰ ਜ਼ੁਲਮ ਹੋ ਰਿਹਾ। ਠੀਕ ਹੈ, ਗਵਰਨਮੈਂਟ ਤੇ ਸਾਨੂੰ ਨਜ਼ਰ ਕੋਈ ਨਹੀਂ ਆ ਰਹੀ ਕਿ ਕਿਸੇ ਗਵਰਨਮੈਂਟ ਦਾ ਕੋਈ ਨਾਂ ਹੁੰਦਾ ਜਾਂ ਕੋਈ ਇਨਸਾਨ ਹੋਵੇ ਕਿ ਜਿਹਦੇ ਅੱਗੇ ਕੋਈ ਅਪੀਲ ਕਰੀ ਅਸੀਂ। ਤੇ ਅੱਲਾਹ ਅੱਗੇ ਅਸੀਂ ਦੁਆ ਕਰ ਰਹੇ ਹਾਂ ਕਿ ਅੱਲਾਹ ਤਾਲਾ ਉਹਨਾਂ ਦਾ ਬੇੜਾ ਗਰਕ ਕਰੇ ਕਿ ਜਿਹੜੇ ਦੁਨੀਆ ਨੂੰ ਚਲੇ ਗਏ ਨੇ ਉਹਨਾਂ ਨੂੰ ਉੱਥੇ ਸਕੂਨ ਨਾਲ ਸੌਣ ਵੀ ਨਹੀਂ ਪਏ ਦਿੰਦੇ। ਜੀ ਇਹ ਹੁਣ ਐਂਡ ਹੋ ਗਿਆ ਵੇ ਕਿ ਗਵਰਨਮੈਂਟ ਤੇ ਨਜ਼ਰ ਨਹੀਂ ਆ ਰਹੀ। ਇਹ ਹੁਣ ਲੋਕ ਗਵਰਨਮੈਂਟ ਤੋਂ ਉਮੀਦ ਆਪਣੀ ਖੋ ਚੁੱਕੇ ਨੇ, ਮਹਿਕਮਾ ਨਾਰ ਤੋਂ ਉਮੀਦ ਖੋ ਚੁੱਕੇ ਨੇ। ਇਹ ਅੱਲਾਹ ਤੋਂ ਉਮੀਦ ਲਾ ਕੇ ਬਹਿ ਕੇ ਅੱਲਾਹ ਕੋਲੋਂ ਮਾਫੀਆ ਪੇ ਮੰਗਦੇ ਨੇ। ਖੁਦਾਰਾ ਜੇ ਕੋਈ ਸੁਣਦਾ ਪਿਆ ਇਹਨਾਂ ਦੀ ਆਵਾਜ਼ ਬਣੇ, ਅੱਜ ਜਿਹੜੇ ਮਰ ਗਏ ਨੇ ਦੁਨੀਆ ਤੋਂ ਉਹਨਾਂ ਵਾਸਤੇ ਜਿਹੜਾ ਉਹਨਾਂ ਦੀ ਆਵਾਜ਼ ਬਣੇ, ਉਹਨਾਂ ਨੂੰ ਸਕੂਨ ਦੀ ਨੀਂਦ ਸੌਣ ਦਿਓ।